ਅਗਲੀ ਜਿਹੜੀ ਖਬਰ ਆ ਉਹ ਭਾਰਤ ਦੇ ਵਿੱਚ ਲੋਕ ਜਿਹੜੇ ਬੈਠੇ ਨੇ ਤੇ ਅਮਰੀਕਾ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ FBI ਨੇ ਇੱਕ ਬਹੁਤ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਇਸ ਮਾਮਲੇ ਦੇ ਵਿੱਚ। FBI ਦੀ ਇੱਕ ਜਾਂਚ ਆ ਜਿਹੜੀ ਕਿ ਬੋਸਟਨ ਦੀ FBI ਜਿਹੜੀ ਬ੍ਰਾਂਚ ਆ ਉਹਨਾਂ ਨੇ ਕੀਤੀ ਆ। ਇਹਨਾਂ ਨੇ ਜਾਂਚ ਕੀਤੀ ਆ ਵੀ ਭਾਰਤ ਦੇ ਵਿੱਚ ਬੈਠੇ ਕੁਝ ਲੋਕ ਜਿਹੜੇ ਸੀਗੇ ਉਹ ਇੱਕ ਕਾਲ ਸੈਂਟਰ ਚਲਾ ਰਹੇ ਸੀਗੇ ਤੇ ਉਹ ਜਾਣਬੁੱਝ ਕੇ ਇੱਕ ਵਾਇਰਸ ਚੇਤਾਵਨੀ ਭੇਜਦੇ ਸੀਗੇ ਅਮਰੀਕੀਆਂ ਦੇ ਕੰਪਿਊਟਰਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਉਹਨਾਂ ਦਾ ਕੰਪਿਊਟਰ ਹੈਕ ਹੋ ਗਿਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਇਸ ਨੰਬਰ ਤੇ ਕਾਲ ਕਰੋ। ਜਦੋਂ ਕਾਲ ਸੈਂਟਰ ਏਜੰਟ ਆਪਣੇ ਆਪ ਨੂੰ ਟੈਕ ਸਪੋਰਟ ਕਰਮਚਾਰੀ ਦੱਸਦਾ ਸੀਗਾ ਤੇ ਸੈਂਕੜਿਆਂ ਜਾਂ ਫਿਰ ਹਜ਼ਾਰਾਂ ਡਾਲਰ ਇਹ ਵਸੂਲ ਕਰਦੇ ਸੀਗੇ। ਪਹਿਲੀ ਗੱਲ ਤਾਂ ਉਹ ਸਰਵਿਸ ਦੇ ਲਈ ਵਸੂਲ ਕਰ ਰਹੇ ਸੀ ਜਿਹੜੀ ਕੋਈ ਕਿਸੇ ਨੂੰ ਤੰਗੀ ਆਈ ਹੋਈ ਨਹੀਂ। ਦੂਜੀ ਗੱਲ ਇਹ ਹੈ ਕਿ ਇਕੱਲਾ ਇੱਥੋਂ ਤੱਕ ਨਹੀਂ ਸੀ ਰਹਿੰਦੇ। ਇਹ ਬਜ਼ੁਰਗਾਂ ਤੋਂ ਉਹਨਾਂ ਦੇ ਜਿਹੜਾ ਕੰਪਿਊਟਰ ਆ ਉਹਦਾ ਰਿਮੋਟ ਐਕਸੈਸ ਲੈ ਲੈਂਦੇ ਸੀ। ਰਿਮੋਟ ਐਕਸੈਸ ਦਾ ਮਤਲਬ ਜਿਵੇਂ ਆਪਾਂ ਕਿਸੇ ਦੇ ਕੰਪਿਊਟਰ ਦੇ ਵਿੱਚ ਦਾਖਲ ਹੋ ਜਾਈਏ ਤਾਂ ਉੱਥੋਂ ਇਹ ਫਿਰ ਉਹਨਾਂ ਦੀਆਂ ਜਿਹੜੀਆਂ ਗੁਪਤ ਜਾਣਕਾਰੀਆਂ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਫੰਡਸ ਨੇ ਜਾਂ ਉਹਨਾਂ ਦੇ ਬੈਂਕ ਦੇ ਲੌਗਇਨ ਨੇ ਉਹ ਜਾਣਕਾਰੀਆਂ ਹਾਸਲ ਕਰ ਲੈਂਦੇ ਸੀਗੇ ਤੇ ਫਿਰ ਉਹਨਾਂ ਨੂੰ ਮੋਟਾ ਚੂਨਾ ਲਾਉਂਦੇ ਸੀ। ਕਈ ਜਿਹੜੇ ਅਮਰੀਕਾ ਦੇ ਬਜ਼ੁਰਗ ਆ ਉਹਨਾਂ ਦੀ ਸਾਰੀ ਉਮਰ ਦੀ ਪੂੰਜੀ ਉਹਨਾਂ ਨੇ ਸ਼ਿਫਟਾਂ ਲਾ ਕੇ ਉਹਨਾਂ ਨੇ ਇੱਕ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕਰਕੇ ਜਿਹੜੀ ਜੋੜੀ ਸੀ ਇਹਨਾਂ ਨੇ ਉਹ ਸਾਰੀ ਲੁੱਟ ਲਈ ਹੈ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਖੁਲਾਸਾ ਇਹ ਹੋਇਆ ਕਿ 48 ਮਿਲੀਅਨ ਡਾਲਰ ਦੀ ਠੱਗੀ ਮਾਰੀ ਹੈ ਤੇ ਇਹਦੇ ਵਿੱਚ 2 ਅਮਰੀਕਾ ਦੇ ਬੰਦੇ ਵੀ ਸ਼ਾਮਲ ਨੇ ਜਿਹੜੇ ਕਿ ਦੱਸਦੇ ਸੀਗੇ ਕਿ ਤੁਸੀਂ ਫਲਾਂ ਟੈਕ ਵਾਲੀ ਕੰਪਨੀ ਨੂੰ ਕਾਲ ਕਰੋ। ਆਪ ਹੀ ਉਹ ਕਾਲ ਆਪਦੇ ਕੋਲੇ ਕਰਾ ਲੈਂਦੇ ਸੀ। ਬਾਅਦ ਦੇ ਵਿੱਚ ਉਹੀ ਕਾਲ ਭਾਰਤ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਸੀ। ਭਾਰਤ ਦੇ ਵਿੱਚੋਂ ਟ੍ਰਾਂਸਫਰ ਕਰਕੇ ਬੈਂਕ ਇਹਨਾਂ ਦਾ ਕੰਪਿਊਟਰ ਦਾ ਲੌਗਇਨ ਲੈ ਲਿਆ ਜਾਂਦਾ ਸੀ ਤੇ ਬਾਅਦ ਦੇ ਵਿੱਚ ਸਾਰਾ ਕੁਝ ਕਰ ਦਿੱਤਾ ਜਾਂਦਾ ਸੀਗਾ। 48 ਮਿਲੀਅਨ ਡਾਲਰ ਇਹਨਾਂ ਨੇ ਅਮਰੀਕੀ ਬਜ਼ੁਰਗਾਂ ਦਾ ਵੱਡੀ ਗਿਣਤੀ ਦੇ ਵਿੱਚ ਲੁੱਟਿਆ। ਸਾਹਿਲ ਨਾਰੰਗ, ਚਿਰਾਗ ਸਚਦੇਵਾ, ਅਬਰਾਰ ਅੰਜਮ ਤੇ ਮਨੀਸ਼ ਕੁਮਾਰ ਤੇ ਜਗਮੀਤ ਸਿੰਘ ਵਿਰਕ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਤੇ ਹੁਣ ਇਸ ਜਦੋਂ FBI ਨੇ ਹੋਰ ਜਾਂਚ ਕੀਤੀ ਐਡਮ ਯੋਂਗ ਤੇ ਹੈਰਿਸਨ ਗੈਵਿਸਟ ਜਿਹੜੇ ਨੇ ਉਹ ਅਮਰੀਕੀ ਨਹੀਂ ਉਹਨਾਂ ਨੂੰ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਤੇ ਦੋਸ਼ ਇਹ ਲਾਇਆ ਗਿਆ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਇਸ ਧੋਖਾਧੜੀ ਦਾ ਪਤਾ ਸੀਗਾ ਬਾਵਜੂਦ ਇਸ ਦੇ ਉਹਨਾਂ ਨੂੰ ਅਮਰੀਕੀ ਏਜੰਸੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਨੇ ਠੱਗਾਂ ਦੇ ਨਾਲ ਯਾਰੀ ਪਾਲੀ ਤੇ ਠੱਗਾਂ ਤੋਂ ਫਿਰ ਹੋਰ ਠੱਗੀਆਂ ਜਿਹੜੀਆਂ ਉਹਨਾਂ ਨੇ ਮਰਵਾਈਆਂ। ਸੋ ਕਿਸੇ ਵੀ ਤਰ੍ਹਾਂ ਦੀ ਕਾਲ ਆ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਨੀਕਲ ਐਰਰ ਆਉਂਦਾ ਉਸ ਸਬੰਧ ਦੇ ਵਿੱਚ ਪਹਿਲਾਂ ਆਪਣੇ ਨਿੱਜੀ ਪੱਧਰ ਤੇ ਪੁੱਛ ਪੜਤਾਲ ਕਰੋ ਫਿਰ ਕਿਸੇ ਦੇ ਝਾਂਸੇ ਦੇ ਵਿੱਚ ਆਉਣ ਦੇ ਚਾਂਸਸ ਜਿਹੜੇ ਨੇ ਉਹ ਘਟ ਜਾਂਦੇ ਨੇ। ਪਰ ਇਹਨਾਂ ਨੇ ਬੰਦਿਆਂ ਨੇ 2 ਅਮਰੀਕਾ ਦੇ ਬੰਦੇ ਰਲੇ ਸੀਗੇ ਤੇ 5 ਇੰਡੀਆ ਤੋਂ ਸੀਗੇ ਜਿਹੜੇ ਕਾਲ ਕਰਕੇ ਤੇ ਅਮਰੀਕੀ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਦੀਆਂ ਸਕੈਮ ਕਰਕੇ ਜਾਂ ਠੱਗੀਆਂ ਮਾਰਦੇ ਸੀਗੇ ਜੀ। ਅਗਲੀ ਜਿਹੜੀ ਖਬਰ ਆ ਉਹ ਭਾਰਤ ਦੇ ਵਿੱਚ ਲੋਕ ਜਿਹੜੇ ਬੈਠੇ ਨੇ ਤੇ ਅਮਰੀਕਾ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ FBI ਨੇ ਇੱਕ ਬਹੁਤ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਇਸ ਮਾਮਲੇ ਦੇ ਵਿੱਚ। FBI ਦੀ ਇੱਕ ਜਾਂਚ ਆ ਜਿਹੜੀ ਕਿ ਬੋਸਟਨ ਦੀ FBI ਜਿਹੜੀ ਬ੍ਰਾਂਚ ਆ ਉਹਨਾਂ ਨੇ ਕੀਤੀ ਆ। ਇਹਨਾਂ ਨੇ ਜਾਂਚ ਕੀਤੀ ਆ ਵੀ ਭਾਰਤ ਦੇ ਵਿੱਚ ਬੈਠੇ ਕੁਝ ਲੋਕ ਜਿਹੜੇ ਸੀਗੇ ਉਹ ਇੱਕ ਕਾਲ ਸੈਂਟਰ ਚਲਾ ਰਹੇ ਸੀਗੇ ਤੇ ਉਹ ਜਾਣਬੁੱਝ ਕੇ ਇੱਕ ਵਾਇਰਸ ਚੇਤਾਵਨੀ ਭੇਜਦੇ ਸੀਗੇ ਅਮਰੀਕੀਆਂ ਦੇ ਕੰਪਿਊਟਰਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਉਹਨਾਂ ਦਾ ਕੰਪਿਊਟਰ ਹੈਕ ਹੋ ਗਿਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਇਸ ਨੰਬਰ ਤੇ ਕਾਲ ਕਰੋ। ਜਦੋਂ ਕਾਲ ਸੈਂਟਰ ਏਜੰਟ ਆਪਣੇ ਆਪ ਨੂੰ ਟੈਕ ਸਪੋਰਟ ਕਰਮਚਾਰੀ ਦੱਸਦਾ ਸੀਗਾ ਤੇ ਸੈਂਕੜਿਆਂ ਜਾਂ ਫਿਰ ਹਜ਼ਾਰਾਂ ਡਾਲਰ ਇਹ ਵਸੂਲ ਕਰਦੇ ਸੀਗੇ। ਪਹਿਲੀ ਗੱਲ ਤਾਂ ਉਹ ਸਰਵਿਸ ਦੇ ਲਈ ਵਸੂਲ ਕਰ ਰਹੇ ਸੀ ਜਿਹੜੀ ਕੋਈ ਕਿਸੇ ਨੂੰ ਤੰਗੀ ਆਈ ਹੋਈ ਨਹੀਂ। ਦੂਜੀ ਗੱਲ ਇਹ ਹੈ ਕਿ ਇਕੱਲਾ ਇੱਥੋਂ ਤੱਕ ਨਹੀਂ ਸੀ ਰਹਿੰਦੇ। ਇਹ ਬਜ਼ੁਰਗਾਂ ਤੋਂ ਉਹਨਾਂ ਦੇ ਜਿਹੜਾ ਕੰਪਿਊਟਰ ਆ ਉਹਦਾ ਰਿਮੋਟ ਐਕਸੈਸ ਲੈ ਲੈਂਦੇ ਸੀ। ਰਿਮੋਟ ਐਕਸੈਸ ਦਾ ਮਤਲਬ ਜਿਵੇਂ ਆਪਾਂ ਕਿਸੇ ਦੇ ਕੰਪਿਊਟਰ ਦੇ ਵਿੱਚ ਦਾਖਲ ਹੋ ਜਾਈਏ ਤਾਂ ਉੱਥੋਂ ਇਹ ਫਿਰ ਉਹਨਾਂ ਦੀਆਂ ਜਿਹੜੀਆਂ ਗੁਪਤ ਜਾਣਕਾਰੀਆਂ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਫੰਡਸ ਨੇ ਜਾਂ ਉਹਨਾਂ ਦੇ ਬੈਂਕ ਦੇ ਲੌਗਇਨ ਨੇ ਉਹ ਜਾਣਕਾਰੀਆਂ ਹਾਸਲ ਕਰ ਲੈਂਦੇ ਸੀਗੇ ਤੇ ਫਿਰ ਉਹਨਾਂ ਨੂੰ ਮੋਟਾ ਚੂਨਾ ਲਾਉਂਦੇ ਸੀ। ਕਈ ਜਿਹੜੇ ਅਮਰੀਕਾ ਦੇ ਬਜ਼ੁਰਗ ਆ ਉਹਨਾਂ ਦੀ ਸਾਰੀ ਉਮਰ ਦੀ ਪੂੰਜੀ ਉਹਨਾਂ ਨੇ ਸ਼ਿਫਟਾਂ ਲਾ ਕੇ ਉਹਨਾਂ ਨੇ ਇੱਕ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕਰਕੇ ਜਿਹੜੀ ਜੋੜੀ ਸੀ ਇਹਨਾਂ ਨੇ ਉਹ ਸਾਰੀ ਲੁੱਟ ਲਈ ਹੈ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਖੁਲਾਸਾ ਇਹ ਹੋਇਆ ਕਿ 48 ਮਿਲੀਅਨ ਡਾਲਰ ਦੀ ਠੱਗੀ ਮਾਰੀ ਹੈ ਤੇ ਇਹਦੇ ਵਿੱਚ 2 ਅਮਰੀਕਾ ਦੇ ਬੰਦੇ ਵੀ ਸ਼ਾਮਲ ਨੇ ਜਿਹੜੇ ਕਿ ਦੱਸਦੇ ਸੀਗੇ ਕਿ ਤੁਸੀਂ ਫਲਾਂ ਟੈਕ ਵਾਲੀ ਕੰਪਨੀ ਨੂੰ ਕਾਲ ਕਰੋ। ਆਪ ਹੀ ਉਹ ਕਾਲ ਆਪਦੇ ਕੋਲੇ ਕਰਾ ਲੈਂਦੇ ਸੀ। ਬਾਅਦ ਦੇ ਵਿੱਚ ਉਹੀ ਕਾਲ ਭਾਰਤ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਸੀ। ਭਾਰਤ ਦੇ ਵਿੱਚੋਂ ਟ੍ਰਾਂਸਫਰ ਕਰਕੇ ਬੈਂਕ ਇਹਨਾਂ ਦਾ ਕੰਪਿਊਟਰ ਦਾ ਲੌਗਇਨ ਲੈ ਲਿਆ ਜਾਂਦਾ ਸੀ ਤੇ ਬਾਅਦ ਦੇ ਵਿੱਚ ਸਾਰਾ ਕੁਝ ਕਰ ਦਿੱਤਾ ਜਾਂਦਾ ਸੀਗਾ। 48 ਮਿਲੀਅਨ ਡਾਲਰ ਇਹਨਾਂ ਨੇ ਅਮਰੀਕੀ ਬਜ਼ੁਰਗਾਂ ਦਾ ਵੱਡੀ ਗਿਣਤੀ ਦੇ ਵਿੱਚ ਲੁੱਟਿਆ। ਸਾਹਿਲ ਨਾਰੰਗ, ਚਿਰਾਗ ਸਚਦੇਵਾ, ਅਬਰਾਰ ਅੰਜਮ ਤੇ ਮਨੀਸ਼ ਕੁਮਾਰ ਤੇ ਜਗਮੀਤ ਸਿੰਘ ਵਿਰਕ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਤੇ ਹੁਣ ਇਸ ਜਦੋਂ FBI ਨੇ ਹੋਰ ਜਾਂਚ ਕੀਤੀ ਐਡਮ ਯੋਂਗ ਤੇ ਹੈਰਿਸਨ ਗੈਵਿਸਟ ਜਿਹੜੇ ਨੇ ਉਹ ਅਮਰੀਕੀ ਨਹੀਂ ਉਹਨਾਂ ਨੂੰ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਤੇ ਦੋਸ਼ ਇਹ ਲਾਇਆ ਗਿਆ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਇਸ ਧੋਖਾਧੜੀ ਦਾ ਪਤਾ ਸੀਗਾ ਬਾਵਜੂਦ ਇਸ ਦੇ ਉਹਨਾਂ ਨੂੰ ਅਮਰੀਕੀ ਏਜੰਸੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਨੇ ਠੱਗਾਂ ਦੇ ਨਾਲ ਯਾਰੀ ਪਾਲੀ ਤੇ ਠੱਗਾਂ ਤੋਂ ਫਿਰ ਹੋਰ ਠੱਗੀਆਂ ਜਿਹੜੀਆਂ ਉਹਨਾਂ ਨੇ ਮਰਵਾਈਆਂ। ਸੋ ਕਿਸੇ ਵੀ ਤਰ੍ਹਾਂ ਦੀ ਕਾਲ ਆ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਨੀਕਲ ਐਰਰ ਆਉਂਦਾ
ਉਸ ਸਬੰਧ ਦੇ ਵਿੱਚ ਪਹਿਲਾਂ ਆਪਣੇ ਨਿੱਜੀ ਪੱਧਰ ਤੇ ਪੁੱਛ ਪੜਤਾਲ ਕਰੋ, ਫਿਰ ਕਿਸੇ ਦੇ ਝਾਂਸੇ ਦੇ ਵਿੱਚ ਆਉਣ ਦੇ ਚਾਂਸਸ ਜਿਹੜੇ ਨੇ ਉਹ ਘੱਟ ਜਾਂਦੇ ਨੇ। ਪਰ ਇਹਨਾਂ ਨੇ ਬੰਦਿਆਂ ਨੇ 2 ਅਮਰੀਕਾ ਦੇ ਬੰਦੇ ਰਲੇ ਸੀਗੇ ਤੇ 5 ਇੰਡੀਆ ਤੋਂ ਸੀਗੇ, ਜਿਹੜੇ ਕਾਲ ਕਰਕੇ ਤੇ ਅਮਰੀਕੀ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਦੀਆਂ ਸਕੈਮ ਕਰਕੇ ਜਾਂ ਠੱਗੀਆਂ ਮਾਰਦੇ ਸੀਗੇ। ਜੀ।